ਸੋ ਮਿੰਟੂ ਜੀ, ਸਭ ਤੋਂ ਪਹਿਲੀ ਤੇ ਵੱਡੀ ਖਬਰ ਵੱਲ ਜੇਕਰ ਆਈਏ ਤੇ ਅਸੀਂ ਵੀ ਉਸੇ ਖਬਰਾਂ ਦੇ ਵੇਗ ਦੇ ਵਿੱਚ ਬਹਿ ਰਹੇ ਹਾਂ ਤੁਹਾਡੇ ਨਾਲ ਹੀ। ਤੇ ਲਗਾਤਾਰ ਕੱਲ ਜਦੋਂ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਸੀ, ਚੱਲਦੇ ਪ੍ਰੋਗਰਾਮ ਦੇ ਵਿੱਚ ਬ੍ਰੇਕਿੰਗ ਦਿੱਤੀ ਸੀ ਕਿ ਪੁਲਿਸ ਦੀ ਨਫਰੀ ਵੱਡੀ ਗਿਣਤੀ 'ਚ ਸੰਗਰੂਰ ਵੱਲ ਨੂੰ ਆ ਰਹੀ ਹੈ ਤੇ ਹੁਣ ਉਸ ਨਫਰੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਜੀ। ਕਿਸਾਨ ਅੰਦੋਲਨ ਤੇ ਚੱਲ ਗਿਆ ਜੀ ਜ਼ੋਰ, ਹੁਣ ਡੰਡਾ ਚੱਲ ਰਿਹਾ ਪੂਰਾ। ਪਾਇਓ ਜਾਣਕਾਰੀ ਸਾਂਝ। ਬਿਲਕੁਲ ਬਿਲकुल, ਜਦੋਂ ਅਸੀਂ 24 ਘੰਟੇ ਪਹਿਲਾਂ ਇਸੇ ਹੀ ਸਮੇਂ ਗੱਲਬਾਤ ਕਰ ਰਹੇ ਸੀਗੇ ਤੇ ਆਡੀਅנס ਨੂੰ ਦੱਸਿਆ ਸੀ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਤੇ ਤੁਸੀਂ ਦੇਖੋ ਕਿ ਲਗਭਗ ਉਹੀ ਅੰਕੜਾ ਜਿਹੜਾ ਆਪਾਂ 10 15 17 18 ਹਜ਼ਾਰ ਵਾਲਾ ਕਹਿ ਰਹੇ ਸੀਗੇ ਕਿ ਇੰਨੀ ਨਫਰੀ ਲਗਭਗ ਜਿਹੜੀ ਆ ਉਹ ਇਕੱਤਰ ਹੋ ਰਹੀ ਆ ਸੰਗਰੂਰ ਦੇ ਵਿੱਚ। ਤਾਂ ਮੈਂ ਸਵੇਰੇ ਪੋਸਟ ਵੀ ਪਾਇਆ ਸੀਗਾ ਕਿ ਕੋਈ ਹਲਚਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਤੁੱਕਾ ਮਾਰੀ ਮਤ ਕਰਿਆ ਕਰੋ, ਐਸਾ ਨਾ ਕਰਿਆ ਕਰੋ, ਐਸਾ ਨਾ ਕਰਿਆ ਕਰੋ। ਪਰ ਠੀਕ 24 ਘੰਟਿਆਂ ਬਾਅਦ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤਾਂ ਇਸ ਵੇਲੇ ਖਨੌਰੀ ਤੋਂ ਖਬਰਾਂ ਆ ਰਹੀਆਂ ਨੇ ਕਿ ਖਨੌਰੀ ਬਾਰਡਰ ਕਲੀਅਰ ਕਰ ਦਿੱਤਾ ਗਿਆ। ਵੱਡੀ ਖਬਰ ਆ ਰਹੀ ਆ, ਇਹ ਟੀਵੀ ਦੱਸ ਰਹੇ ਨੇ ਜਿਨ੍ਹਾਂ ਦੇ ਉੱਥੇ ਰਿਪੋਰਟਰ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਆ। ਅਤੇ ਇਸ ਤੋਂ ਇਲਾਵਾ ਸ਼ੰਭੂ ਬਾਰਡਰ ਤੇ ਇਸ ਵੇਲੇ ਮਸ਼ੀਨਾਂ ਵੱਡੀਆਂ ਵੱਡੀਆਂ ਖੜੀਆਂ ਗਈਆਂ ਨੇ। ਇੱਥੋਂ ਤੱਕ ਕਿ ਸਟੇਜ ਵਗੈਰਾ ਤੋੜ ਦਿੱਤੀ ਗਈ ਆ, ਬਹੁਤ ਸਾਰਾ ਸਮਾਨ ਉੱਥੋਂ ਹਟਾ ਦਿੱਤਾ ਗਿਆ। ਟਰੈਕਟਰ ਵਾਲੇ ਕੁਝ ਜਿਹੜੇ ਉਹ ਲੈ ਕੇ ਉੱਥੋਂ ਨਿਕਲ ਗਏ ਨੇ, ਬਾਕੀ ਜੇਸੀਬੀ ਮਸ਼ੀਨਾਂ ਉੱਥੇ ਆ ਗਈਆਂ ਨੇ। ਤੇ ਇਸ ਤੋਂ ਇਲਾਵਾ ਜੋ ਗੁਰੂ ਸਾਹਿਬ ਦੇ ਸਰੂਪ ਉੱਥੇ ਸੁਸ਼ੋਭਿਤ ਸੀਗੇ, ਮੈਂ ਦੇਖ ਰਿਹਾ ਵਿਜ਼ੂਅਲ ਆ ਰਹੇ ਨੇ ਕਿ ਉੱਥੇ ਜਿਹੜੇ ਕੇਸਾਧਾਰੀ ਪੁਲਿਸ ਮੁਲਾਜ਼ਮ ਨੇ, ਅਧਿਕਾਰੀ ਨੇ, ਉਹ ਅੱਗੇ ਹੋ ਕੇ ਅਰਦਾਸ, ਮਤਲਬ ਕਿ ਬਾਕਾਇਦਾ ਮਰਿਆਦਾ ਦਾ ਪਾਲਣ ਕਰਦਿਆਂ ਹੋਇਆ ਉੱਥੋਂ ਮਤਲਬ ਕਿ ਗੁਰੂ ਸਾਹਿਬ ਦੇ ਸਰੂਪ ਵੀ ਲਿਜਾਣ ਵਾਸਤੇ ਅਰਦਾਸ ਬੇਨਤੀ ਜਿਹੜੀ ਆ ਸ਼ੁਰੂ ਕਰ ਚੁੱਕੇ ਆ। ਯਾਨੀ ਮਰਿਆਦਾ ਦਾ ਪਾਲਣ ਵੀ ਹੋ ਰਿਹਾ, ਕਿਉਂਕਿ ਇਹ ਮਸਲਾ ਤੁਹਾਨੂੰ ਪਤਾ ਸੈਂਸਿਟਿਵ ਹੋ ਜਾਂਦਾ। ਵੈਸੇ ਹੁਣ ਮੇਰੇ ਖਿਆਲ ਦੇ ਨਾਲ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੇਖਣਾ ਪਵੇਗਾ, ਜਿਹੜੇ ਸਾਡੇ ਸਿੰਘ ਸਾਹਿਬਾਨ ਆ, ਕਿ ਕੀ ਇਹੋ ਜਿਹੇ ਪ੍ਰਦਰਸ਼ਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕਰਨੇ ਠੀਕ ਹੈ। ਕਿਉਂਕਿ ਸਰਕਾਰ ਦੇ ਨਾਲ ਸਿੱਧਾ ਟਕਰਾਅ ਜਿਹੜਾ ਹੈ ਉਹ ਇਸ ਵੇਲੇ ਆਪਾਂ ਕਿਸਾਨ ਆਗੂਆਂ ਦਾ ਦੇਖ ਰਹੇ ਹਾਂ। ਹਾਲਾਂਕਿ ਧਾਰਮਿਕ ਮਾਮਲਾ ਹੈ, ਮੈਂ ਇਹਦੇ ਤੇ ਕੋਈ ਬਹੁਤਾ ਜ਼ਿਆਦਾ ਨਹੀਂ ਜਾਊਂਗਾ, ਪਰ ਜਿਸ ਤਰ੍ਹਾਂ ਆ ਐਕਸ਼ਨ ਹੋਇਆ, ਚਲੋ ਹੁਣ ਤਾਂ ਇਹਨਾਂ ਨੇ ਬਕਾਇਦਾ ਮਰਿਆਦਾ ਦਾ ਪਾਲਣ ਕੀਤਾ ਹੈ। ਤੇ ਫਰਜ਼ ਕਰੋ ਕਿ ਕੋਈ ਜਿੱਦਾਂ ਨੀਮ ਫੌਜੀ ਦਸਤੇ ਹੁੰਦੇ ਆ, ਜੇ ਉਹ ਆ ਜਾਣ ਤੇ ਬਹੁਤ ਤੁਹਾਨੂੰ ਪਤਾ ਹੀ ਹੈ ਨਾ, ਮਾਮਲਾ ਵਿਗੜ ਸਕਦਾ ਇਹੋ ਜਿਹਾ। ਤਾਂ ਇਹ ਦੇਖਣਾ ਚਾਹੀਦਾ ਹੈ ਧਾਰਮਿਕ ਆਗੂਆਂ ਨੂੰ। ਮੇਰਾ ਇਹ ਮੰਨਣਾ ਹੈ ਕਿ ਕੱਲ ਨੂੰ ਕਿਤੇ ਇਹੋ ਜਿਹੀ ਨੌਬਤ ਕਿਤੇ ਦੁਬਾਰਾ ਨਾ ਆਵੇ, ਤਾਂ ਇਹ ਧਾਰਮਿਕ ਆਗੂ ਦੇਖਣ, ਇਹ ਉਹਨਾਂ ਦਾ ਵਿਸ਼ਾ ਹੈ। ਸਾਡਾ ਮਕਸਦ ਸਿਰਫ ਤੇ ਸਿਰਫ ਉਹਨਾਂ ਤੱਕ ਅਪੀਲ ਕਰਨਾ। ਤਾਂ ਦੇਖੋ ਦੂਜੀ ਗੱਲ ਕਿ ਅੱਜ ਕੇਂਦਰ ਦੇ ਨਾਲ ਮੀਟਿੰਗ ਸੀ, ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਨੇ ਚਲਾਕੀ ਕੀਤੀ। ਤੇ ਮੈਂ ਸਮਝਦਾ ਕਿ ਕਿਸਾਨ ਆਗੂ ਜਾਂ ਤੇ ਬਿਲਕੁਲ ਹੀ ਅੱਜ ਮੈਂ ਸਮਝਦਾ ਹਾਂ ਕਿ ਗੈਰ ਤਜਰਬੇਕਾਰ ਸਾਬਤ ਹੋਏ ਜਾਂ ਅਨਾੜੀ ਸਾਬਤ ਹੋਏ, ਜਾਂ ਮੈਂ ਪੰਜਾਬੀ ਦਾ ਇੱਕ ਸ਼ਬਦ ਇਸਤੇਮਾਲ ਕਰਨ ਜਾ ਰਿਹਾ, ਮਾਫ ਕਰਨਾ ਜੇ ਕਿਸੇ ਨੂੰ ਚੁਭੇ, ਤੇ ਕਿ ਏਡੇ ਝੁੱਡੂ ਨਜ਼ਰ ਆਏ ਮੈਨੂੰ ਕਿ ਭਾਈ ਉੱਥੇ ਤਾਦਾਦ ਦੇ ਵਿੱਚ ਨਫਰੀ ਇਹਨਾਂ ਨੇ ਡਿਪਲੋਏ ਕਰ ਦਿੱਤੀ ਸੀ। ਸਵੇਰ ਤੱਕ ਸਾਡੇ ਵਰਗਿਆਂ ਦੀਆਂ ਪੋਸਟਾਂ ਵਾਇਰਲ ਹੋ ਚੁੱਕੀਆਂ ਸੀ, ਇਹਨਾਂ ਦੇ ਆਗੂਆਂ ਨੇ ਸ਼ੇਅਰ ਤੱਕ ਕਰ ਦਿੱਤੀਆਂ ਸੀ, ਅਨਾਉਂਸਮੈਂਟਾਂ ਤੱਕ ਹੋ ਰਹੀਆਂ ਸੀ। ਫਿਰ ਤੁਸੀਂ ਉੱਥੇ ਜਾ ਰਹੇ ਹੋ, ਕੀ ਇਹਨੂੰ ਕਹੀਏ? ਕੀ ਤੁਹਾਡਾ ਕੋਈ ਫਿਕਸਿੰਗ ਮੈਚ ਸੀ? ਕੀ ਮਤਲਬ ਕਿ ਤੁਸੀਂ ਇੰਨਾ ਅਣਜਾਣ ਰਹਿ ਗਏ ਕਿ ਤੁਸੀਂ ਇਸ ਪੈਂਤੜੇ ਨੂੰ ਸਮਝ ਨਹੀਂ ਸਕੇ? ਕੀ ਤੁਹਾਨੂੰ ਸਰਕਾਰ ਨੇ ਉੱਥੇ ਸ਼ਾਮ ਤੱਕ ਉਲਝਾਈ ਰੱਖਿਆ ਤੇ ਜਿਵੇਂ ਹੀ ਤੁਸੀਂ ਉੱਥੋਂ ਬਾਹਰ ਆਏ ਤਾਂ ਮੋਹਾਲੀ ਵੜਦਿਆਂ ਸਾਰ ਪੰਜਾਬ ਪੁਲਿਸ ਨੇ ਤੁਹਾਨੂੰ ਚੁੱਕ ਲਿਆ? ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ, ਕਿਸਾਨ ਆਗੂਆਂ ਨੂੰ ਇਨਸਾਫ ਕਰਨਾ ਪਊਗਾ। ਕਿਉਂ? ਕਿਉਂਕਿ ਇੱਥੇ ਜਿਹੜੇ ਮੋਰਚੇ ਤੇ ਕੁਝ ਕੁ ਸੈਂਕੜੇ ਬਚੇ ਲੋਕ ਸੀ ਗੁਰਪ੍ਰੀਤ ਜੀ, ਉਹ ਲੀਡਰਲੈਸ ਹੋ ਚੁੱਕੇ ਸੀਗੇ। ਉਹਨਾਂ ਦੇ ਕੋਲ ਕੋਈ ਕਾਲ ਦੇਣ ਵਾਲਾ ਨਹੀਂ ਸੀ, ਕੋਈ ਅਗਵਾਈ ਦੇਣ ਵਾਲਾ ਨਹੀਂ ਸੀ। ਚਲੋ ਥੋੜਾ ਬਹੁਤਾ ਵਿਰੋਧ ਹੋਇਆ ਤੇ ਪੁਲਿਸ ਇੰਨੀ ਸੀ ਕਿ 300 ਬੰਦਾ ਖਨੌਰੀ ਬਾਰਡਰ ਦੱਸਿਆ ਜਾਂਦਾ ਕਿ ਜਿਹੜਾ ਉੱਥੇ ਪੱਕਾ ਬੈਠਾ ਸੀ, ਤੇ ਉਹਨਾਂ ਦੇ ਸਾਹਮਣੇ 3 ਤੋਂ 5000 ਪੁਲਿਸ ਵਾਲਾ ਸੀ। ਸੋਚ ਕੇ ਦੇਖੋ ਕਿ 300 ਪ੍ਰਦਰਸ਼ਨਕਾਰੀਆਂ ਦੇ ਉੱਤੇ 3000 ਜਾਂ 5000 ਪੁਲਿਸ ਕਰਮਚਾਰੀ ਲੱਗ ਜੂ, ਕੋਈ ਹਿੱਲ ਕੇ ਦਿਖਾਵੇ। ਤੇ ਇਹੀ ਹਾਲ ਸ਼ੰਭੂ ਮੋਰਚੇ ਦਾ ਮੈਂ ਤੁਹਾਨੂੰ ਰਾਤ ਹੀ ਦੱਸ ਦਿੱਤਾ ਸੀ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਫਰੀ ਜਿਹੜੀ ਹੈ ਪੂਰੇ ਪੰਜਾਬ 'ਚ ਉੱਥੇ ਇਕੱਠੀ ਕੀਤੀ ਜਾ ਰਹੀ ਹੈ। ਐਂਬੂਲੈਂਸਾਂ ਇਕੱਠੀਆਂ ਕੀਤੀਆਂ ਜਾ ਰਹੀਆਂ, ਬੱਸਾਂ ਇਕੱਠੀਆਂ ਕੀਤੀਆਂ ਜਾ ਰਹੀਆਂ, ਮਸ਼ੀਨਾਂ ਇਕੱਠੀਆਂ ਕੀਤੀਆਂ ਜਾ ਰਹੀਆਂ। ਕੀ ਆਗੂ ਇਸ ਸਾਰੀ ਸਥਿਤੀ ਨੂੰ, ਆਉਣ ਵਾਲੀ ਸਥਿਤੀ ਨੂੰ ਪਾਸ ਨਹੀਂ ਸਕੇ? ਬਹੁਤ ਵੱਡਾ ਸਵਾਲ ਹੈ, ਇਹ ਬਹੁਤ ਵੱਡਾ ਸਵਾਲ ਆ। ਇਹਦੇ ਤੇ ਹੁਣ ਇਹਨਾਂ ਨੂੰ ਜਵਾਬ ਦੇਣਾ ਜਿਹੜਾ ਉਹ ਬਾਕੀ ਆ ਕਿ ਭਾਈ ਤੁਸੀਂ ਕਿਵੇਂ ਕੇਂਦਰ ਸਰਕਾਰ ਦੇ ਨਾਲ, ਠੀਕ ਹੈ ਤੁਹਾਡੀ ਮੀਟਿੰਗ ਸੀ, ਤੁਸੀਂ ਕੋਈ ਪੈਂਤੜਾ ਬਦਲ ਲੈਂਦੇ,
ਤੁਸੀਂ ਕੁਝ ਵੀ ਕਹਿੰਦੇ ਜਾਂ ਕੇਂਦਰ ਸਰਕਾਰ ਤੋਂ ਤੁਸੀਂ ਇਹ ਮਨਾਉਂਦੇ ਕਿ ਹਾਂ ਭਾਈ ਤੁਸੀਂ ਸਾਨੂੰ ਵਾਅਦਾ ਕਰੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਜਾ ਰਹੇ ਹਾਂ, ਜਾਂ ਤੁਸੀਂ ਮੀਟਿੰਗ ਦੀ ਜਗ੍ਹਾ ਬਦਲੋ, ਕੁਝ ਵੀ ਕੀਤਾ ਜਾ ਸਕਦਾ ਸੀਗਾ। ਸੋ ਅਖੀਰ ਇਹੀ ਹੋਇਆ ਹੈ ਕਿ ਮਤਲਬ ਇਹ ਸਾਰੇ ਜਿਹੜੇ ਉੱਥੇ ਬੈਠੇ ਸੀ ਇਹ ਲੀਡਰਲੈਸ ਹੋ ਗਏ ਤੇ ਪੁਲਿਸ ਨੇ ਇਹਨਾਂ ਦੀ ਕੋਈ ਪੇਸ਼ ਨਹੀਂ ਚੱਲਣ ਦਿੱਤੀ। ਅੱਛਾ, ਹੁਣ ਜਿਹੜਾ ਮੈਂ ਬਹੁਤ ਕਹਿ ਲਓ ਕਿ ਇੱਕ ਵਧੀਆ ਵਿਜ਼ੂਅਲ ਦੇਖ ਰਿਹਾ ਉਹ ਇਹੋ ਆ, ਕਿਉਂਕਿ ਜਿਹੜਾ ਮੇਰਾ ਇਸ ਵੇਲੇ ਕੰਸਰਨ ਜੁੜਿਆ ਹੋਇਆ ਸੀ ਇਸ ਖਬਰ ਦੇ ਨਾਲ ਉਹ ਸੀਗਾ ਕਿ ਗੁਰੂ ਸਾਹਿਬ ਦੇ ਸਰੂਪ ਨੂੰ ਕਿਵੇਂ ਹਟਾਇਆ ਜਾ ਰਿਹਾ ਹੈ, ਮਤਲਬ ਕਿ ਉੱਥੋਂ ਲਿਜਾਇਆ ਜਾਏਗਾ। ਤਾਂ ਬਹਿਰਹਾਲ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸੁਸ਼ੋਭਿਤ ਹੋ ਚੁੱਕੇ ਨੇ ਬਕਾਇਦਾ ਮਰਿਆਦਾ ਦਾ ਪਾਲਣ ਕਰਕੇ। ਇਹ ਇੱਕ ਬਹੁਤ ਇਸ ਵੇਲੇ ਕਹਿ ਲਓ ਕਿ ਸੰਵੇਦਨਸ਼ੀਲ ਮੁੱਦਾ ਸੀਗਾ। ਚੌਰ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ, ਗੁਰਸਿੱਖ ਕੁਝ ਪਾਲਕੀ ਸਾਹਿਬ ਦੇ ਵਿੱਚ ਬੈਠੇ ਆ, ਕਿਸਾਨ ਆਗੂ ਵੀ ਕੁਝ ਮਤਲਬ ਕਿ ਹਰੀਆਂ ਪੱਗਾਂ ਵਾਲੇ ਨਜ਼ਰ ਆ ਰਹੇ ਆ। ਤਾਂ ਚਲੋ ਇਹ ਇੱਕ ਇਸ ਵੇਲੇ ਮੈਂ ਕਹੂੰਗਾ ਕਿ ਜਿਹੜਾ ਹੈ ਨਾ ਦਿਲ ਨੂੰ ਥੋੜਾ ਜਿਹਾ ਸਕੂਨ ਦੇਣ ਵਾਲਾ ਵਿਜ਼ੂਅਲ ਹੈ ਕਿ ਉੱਥੇ ਇਹ ਗੁਰੂ ਸਾਹਿਬ ਦੇ ਜਿਹੜੇ ਸਰੂਪ ਸੁਸ਼ੋਭਿਤ ਸੀਗੇ ਇਹਨਾਂ ਨੂੰ ਬਕਾਇਦਾ ਮਰਿਆਦਾ ਦੇ ਨਾਲ ਉੱਥੋਂ ਲਿਜਾਇਆ ਜਾ ਰਿਹਾ ਹੈ। ਤਾਂ ਇਹੀ ਇਸ ਵੇਲੇ ਦੀ ਇੱਕ ਅਪਡੇਸ਼ਨ ਹੈ। ਹੁਣ ਤੇ ਇਸ ਵੇਲੇ ਤੁਹਾਨੂੰ ਪਤਾ ਗੁਰਪ੍ਰੀਤ ਜੀ ਇੰਡੀਆ ਦੇ ਵਿੱਚ ਲਗਭਗ 10 ਵੱਜ ਚੁੱਕੇ ਆ। ਇਸ ਵੇਲੇ ਕੋਈ ਕਿਸਾਨਾਂ ਦਾ ਇਕੱਠ ਨਹੀਂ ਹੋਏਗਾ। ਹੁਣ ਜਿਹੜੀ ਸਵੇਰ ਚੜੇਗੀ ਉਹਦੇ ਚ ਕੀ ਹੋਏਗਾ? ਕੀ ਕਿਸਾਨ ਆਗੂਆਂ ਨੂੰ ਡਿਟੇਨ ਕਰਕੇ ਰੱਖਿਆ ਜਾਏਗਾ? ਕੀ ਕਿਸਾਨ ਆਗੂਆਂ ਤੋਂ ਸ਼ਰਤਾਂ ਮਨਵਾ ਕੇ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਏਗਾ? ਜਾਂ ਜੇ ਅੜੀ ਫਸੀ ਹੁੰਦੀ ਆ ਤਾਂ ਇਹਨਾਂ ਦੀ ਜਿਹੜੀ ਨਜ਼ਰਬੰਦੀ ਆ ਬਹੁਤ ਲੰਮੀ ਚੱਲੂਗੀ? ਇਹ ਬਹੁਤ ਸਾਰੇ ਸਵਾਲ ਆ। ਮੈਂ ਬਹੁਤ ਸਾਰੇ ਸਵਾਲ ਦਾਗ ਵੀ ਚੁੱਕਾ, ਬਹੁਤ ਸਾਰੇ ਸਵਾਲ ਮੇਰੀ ਇਸ ਵੇਲੇ ਜ਼ਹਿਨੀਅਤ ਦੇ ਵਿੱਚ ਵੀ ਆ, ਤੇ ਇਹ ਵੀ ਸਵਾਲ ਹੈਗੇ ਆ। ਇਹਨਾਂ ਦੇ ਜਵਾਬਾਂ ਤੱਕ ਪਹੁੰਚਣ ਦਾ ਯਤਨ ਕਰਾਂਗਾ ਕਿ ਆਖਰਕਾਰ ਭਗਵੰਤ ਮਾਨ ਨੇ ਐਡੇ ਸਖਤ ਕਦਮ ਕਿਵੇਂ ਚੁੱਕ ਲਏ? ਕੀ ਕੇਜਰੀਵਾਲ ਨੇ ਹੀ ਕਿਹਾ ਕਿ ਚੱਕ ਦਿਓ ਫੱਟਾ? ਕੀ ਕੇਂਦਰ ਸਰਕਾਰ ਦੇ ਨਾਲ ਪੂਰੇ ਭਰੋਸੇ 'ਚ ਜਾ ਕੇ ਪੰਜਾਬ ਸਰਕਾਰ ਐਕਸ਼ਨ ਚਾਹੀ? ਕਿਉਂਕਿ ਮੀਟਿੰਗ ਤੇ ਕੇਂਦਰ ਦੇ ਲੀਡਰਾਂ ਨਾਲ ਸੀਗੀ ਨਾ। ਤਾਂ ਇਹ ਬੜਾ ਵੱਡਾ ਇੱਕ ਸਵਾਲ ਬਣਦਾ ਹੈ ਕਿ ਕੇਂਦਰ ਨੂੰ ਭਰੋਸੇ 'ਚ ਲੈ ਤੋਂ ਬਿਨਾਂ ਕਿਵੇਂ ਲੀਡਰ ਚੁੱਕ ਸਕਦੇ ਸੀ? ਕਿਉਂਕਿ ਕੇਂਦਰ ਕੱਲ ਨੂੰ ਇਹਨਾਂ ਨੂੰ ਖਿੱਚ ਸਕਦਾ ਸੀਗਾ ਕਿ ਸਾਡੇ ਨਾਲ ਗੱਲਬਾਤ ਚੱਲ ਰਹੀ ਸੀਗੇ ਤੇ ਤੁਸੀਂ ਕਿਸਾਨ ਆਗੂਆਂ ਨੂੰ ਚੁੱਕ ਕੇ ਸਾਡੀ ਗੱਲਬਾਤ ਜਿਹੜੀ ਆ ਉਹ ਠੰਡੇ ਬਸਤੇ 'ਚ ਕਿਉਂ ਪਾਉਣ ਜਾ ਰਹੇ ਹੋ? ਸਾਡੀ ਮਤਲਬ ਕਿ ਗੱਲਬਾਤ ਨੂੰ ਕਿਉਂ ਤੋੜਨ ਜਾ ਰਹੇ ਹੋ? ਸੋ ਐਸਾ ਲੱਗਦਾ ਹੈ ਕਿ ਪਲੈਨਿੰਗ ਤੇ ਕਿਤੇ ਨਾ ਕਿਤੇ ਹੋਈ ਆ, ਉਤਲੇ ਪੱਧਰ ਤੇ ਹੋਈ ਆ, ਹੇਠਲੇ ਪੱਧਰ ਤੇ ਹੋਈ ਆ, ਕੁਝ ਨਹੀਂ ਕਹਿ ਸਕਦੇ। ਸਵਾਲ ਬਹੁਤ ਵੱਡੇ ਨੇ। ਜਾਂ ਲੁਧਿਆਣਾ ਜ਼ਿਮਨੀ ਚੋਣ, ਇਹ ਵੀ ਇੱਕ ਗੁਰਪ੍ਰੀਤ ਜੀ ਮੇਰਾ ਨੁਕਤਾ ਤੁਸੀਂ ਥੋੜਾ ਜਿਹਾ ਗੌਰ ਦੇ ਨਾਲ ਵਾਚ ਲੈਣਾ ਕਿ ਜੋ ਜ਼ਿਮਨੀ ਚੋਣ ਹੈ ਜਿਹਦੇ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਹੁੰਦੀ ਹੈ, ਉਦਯੋਗਪਤੀ ਜਿਹੜੇ ਆ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸੀਗੇ ਕਿ ਬਾਰਡਰਾਂ ਦੇ ਉੱਤੇ ਜੋ ਅੜਿੱਕਾ ਪੈਦਾ ਹੋਇਆ ਉਸ ਅੜਿੱਕੇ ਕਰਕੇ ਸਾਡਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਰਿਹਾ ਹੈ। ਸੋ ਇਸ ਵਾਸਤੇ ਤੇ ਕਿਤੇ ਇਹ ਐਕਸ਼ਨ ਅਮਲ 'ਚ ਨਹੀਂ ਲਿਆਂਦਾ ਗਿਆ। ਇਹ ਵੀ ਨੁਕਤਾ ਵਿਚਾਰਨਯੋਗ ਰਹੇਗਾ ਜੀ। ਸੋ ਵੇਖਦੇ ਆ ਬਣਦਾ ਕੀ ਹੈ। ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੇਂਦਰ ਨੂੰ ਸਹਿਮਤੀ ਲੈ ਕੇ ਕੇਂਦਰ ਦੀ ਕੀਤਾ ਗਿਆ ਹੋਊਗਾ, ਉਹਦੇ ਵਿੱਚ ਇੱਕ ਹੋਰ ਮੇਰੇ ਜ਼ਿਹਨ 'ਚ ਜਿਹੜਾ ਸਵਾਲ ਆਉਂਦਾ ਹੈ ਕਿ ਕੇਂਦਰ ਤਾਂ ਇਹ ਮੀਟਿੰਗ ਕਰਕੇ ਚੰਗਾ ਬਣ ਗਿਆ ਸਾਹਮਣੇ ਤੇ ਭਗਵੰਤ ਮਾਨ ਨੂੰ ਇਹਦੇ ਵਿੱਚ ਉਲਝਾਤਾ ਵੀ। ਹੁਣ ਜਦੋਂ ਕਿਸਾਨ ਵੀ ਗੱਲ ਕਰਨਗੇ ਵੀ ਅਸੀਂ ਕੇਂਦਰ ਨਾਲ ਮੀਟਿੰਗ ਕਰ ਰਹੇ ਸੀ, ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਹੈ ਤੇ ਪੰਜਾਬ ਵਾਲਿਆਂ ਨੇ ਚੱਕ ਕੇ ਸਾਡੇ ਤੇ ਡੰਡਾ ਫੇਰਨਾ ਸ਼ੁਰੂ ਕਰ ਦਿੱਤਾ। ਇਹ ਵੀ ਇੱਕ ਵੱਖਰਾ ਐਂਗਲ ਨਜ਼ਰ ਆਊਗਾ।